ਉਹੀ ਸ਼ੇਰ ਸਿੰਘ ਸੀ ਮਸ਼ਹੂਰ। ਇਹ ਕਿਹੜੇ ਪਿੰਡ ਦਾ ਸੀ? ਸਿੰਘੂ ਦਾ। ਤੇ ਸਾਡਾ ਉਹ ਦੁਸ਼ਮਣ ਸੀ। ਦੁਸ਼ਮਣ ਸੀ? ਹਾਂ। ਤੁਹਾਡੀ ਕਾਹਦੀ ਦੁਸ਼ਮਣੀ ਸੀ ਉਹਨਾਂ ਨਾਲ? ਉਹ ਜੇਲਦਾਰੀ 'ਚ ਖੜਾ ਹੁੰਦਾ ਸੀ। ਅੱਛਾ। ਅਸੀਂ ਉਹਨੂੰ ਵੋਟ ਨਹੀਂ ਸੀ ਦਿੰਦੇ। ਅਸੀਂ ਦਿੰਦੇ ਸੀ ਪਿੱਪਲੇ ਵਾਲਾ ਸੀ ਰਾਜਾ ਰਾਮ, ਹਿੰਦੂ ਰਾਜਪੂਤ। ਅੱਛਾ। ਅਸੀਂ ਕਹਿੰਦੇ ਸੀ ਆਪਣੀ ਬਲਾਦ ਦੇਣਾ ਭਾਵੇਂ ਹਿੰਦੂ ਹੋਏ। ਭਾਵੇਂ ਹਿੰਦੂ ਹੋਏ। ਹਾਂ। ਜ਼ਾਤ ਨਹੀਂ ਛੱਡਣੀ ਆਪਣੀ। ਜ਼ਾਤ ਨਹੀਂ ਛੱਡਣੀ। ਵਾਕਈ ਆ ਤੇ ਵਾਧਾ ਇਸ ਵਾਸਤੇ ਦੁਸ਼ਮਣੀ ਸੀ ਸਾਡੀ। ਰੁਲੀਆ ਆਤਮਾ ਪਰਸਾ ਕੁੜੀਆ ਤੇ ਚੇਤੂ ਬੰਤੂ ਤੇ ਫਿਰ ਸੁਰਜਨ। ਅੱਛਾ। ਤੇ ਮੁਖਾ ਤੇ ਸਾਹੂ। ਸਹੀ ਹੋ ਗਿਆ। ਤੇ ਫਿਰ ਪਿਆਰਾ, ਫਿਰ ਮਾਊ, ਵਾਹ ਜੀ ਵਾਹ, ਫਿਰ ਸੋਹਣ, ਫਿਰ ਤੂੰ। ਸਹੀ ਸਹੀ ਸਹੀ। ਬਸ ਕੁਝ ਯਾਦ ਹਨ। ਇਹ ਤੁਹਾਡੇ ਪਿੰਡ ਦੇ ਸਨ? ਪਿੰਡ ਦੇ ਯਾਰ ਬੇਲੀ ਸਨ? ਆ ਨਾ ਕੋਈ ਅਸਲਾ ਨਹੀਂ, ਖਾਲੀ ਸੀ। ਖਾਲੀ। ਜਦੋਂ ਪੁੱਛਦੇ ਅਸੀਂ ਆਏ ਨਾ ਘੱਗਰ ਦੇ, ਅੰਬਾਲੇ 'ਚ ਮਨਜ਼ੂਰ ਹੋ ਗਿਆ ਸੀ ਕੈਂਪ ਮੰਜ। ਅੱਛਾ। ਜਦੋਂ ਪੂਰਾ ਅਸੀਂ ਲੰਘਣ ਲੱਗੇ, ਜੋ ਪ੍ਰੇਣੀ ਸੀ ਕਿਸੇ ਕੋਲ ਜਾਂ ਸੋਟੀ ਸੀ, ਸਭ ਉੱਥੇ ਸਾਨੂੰ ਸਾਡੀ ਖੋਲੀ। ਅੱਛਾ, ਖੋਲੀ। ਉਹ ਮੰਗਦਾ ਸੀ ਲੈਂਦਾ ਕੋਈ ਹੋਰ, ਉਹ ਦਿੰਦੇ ਸੀ ਹੋਰ। ਉਹ ਸਾਨੂੰ ਮੰਗਦਾ ਸੀ। ਅੱਛਾ। ਉਹ ਕਹਿੰਦਾ ਮੈਂ ਤੁਹਾਡੀ ਔਰਤਾਂ ਚੁੱਕ ਲੈਣੀਆਂ। ਅੱਛਾ, ਉਹਨੇ ਜੱਗੇ ਨੇ ਕਿਹਾ? ਹਾਂ। ਬਸ ਇੰਨਾ ਕਿਹਾ। ਉਹਨਾਂ ਕੋਲ ਉਹ ਹੁੰਦਾ ਸੀ ਇੱਕ ਬੜਾ ਸਾਰਾ ਲੰਮਾ ਬਾਂਸ, ਉਹਦੇ 'ਚ ਹੁੰਦੀ ਸੀ ਟਾਂਗੀ। ਉਹਨਾਂ ਐਸੇ ਗਲ 'ਚ ਰੱਖ ਕੇ ਮਾਰਾ ਝੁੱਟਾ ਤੇ ਬਸ ਉਹ ਮਾਰਤਾ ਜੱਗੇ ਨੂੰ? ਮਾਰ ਦਿਆ। ਉਹ ਡਿੱਗ ਪਿਆ। ਕੁਹਾੜੀਆਂ ਉਹਨਾਂ ਕੋਲ ਹੁੰਦੀ ਸੀ। ਅੱਛਾ। ਬਸ ਫਿਰ ਕੁਹਾੜੀ ਨਾਲ ਵੜ ਛੜਿਆ। ਇਹਦੇ ਆਲੇ ਦੁਆਲੇ ਹਰੀ ਮਾਜਰਾ, ਭੂਰੀ ਖੇੜੀ, ਤੇ ਫਿਰ ਬਾਸਮਾ, ਚੜਹੇੜੀ ਜੀ, ਸਿੰਬੂ, ਫਿਰ ਸਿੰਬੂ, ਫਿਰ ਤੇਪੜਾ, ਸਹੀ, ਫਿਰ ਲੂੰਡ, ਫਿਰ ਨੰਦਗੜ੍ਹ, ਸਹੀ ਸਹੀ, ਫਿਰ ਮੋਹੀ, ਵਾਹ ਜੀ ਵਾਹ, ਫਿਰ ਖੇੜੀ, ਫਿਰ ਛੱਟ, ਫਿਰ ਬਨੂੜ। ਤੁਸੀਂ ਤਾਂ ਸਾਰਾ ਯਾਦ ਕੀਤਾ। ਇਹ ਜੀ ਪਿੰਡ ਸਲਖਣਾਬਾਦ। ਇਹ ਬਜ਼ੁਰਗ ਦੱਸਦੇ ਨੇ ਕਿ ਇਹ ਸਿੱਖਾਂ ਦਾ ਤੇ ਹਿੰਦੂਆਂ ਦਾ ਪਿੰਡ ਸੀ, ਤੇ ਇੱਥੇ ਮਹਾਜਰ ਵੀ ਆ ਕੇ ਬੈਠੇ ਨੇ। ਆਓ ਵੇਖਦੇ ਹਾਂ, ਕੋਈ ਬਜ਼ੁਰਗ ਮਿਲਦਾ ਤੇ ਉਹਦਾ ਇੰਟਰਵਿਊ ਕਰਦੇ ਹਾਂ। अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਸੁਲਖਣਾਬਾਦ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਬੈਠੇ ਹਾਂ ਤੇ ਸਾਨੂੰ ਇੱਥੇ ਬਜ਼ੁਰਗ ਮਿਲੇ ਨੇ ਜੀ 47 ਵੇਲੇ ਦੇ, ਜਿਨ੍ਹਾਂ ਦਾ ਜ਼ਿਲ੍ਹਾ ਰਿਆਸਤ ਪਟਿਆਲਾ ਸੀ। ਤੇ ਅਸੀਂ ਇਹਨਾਂ ਕੋਲੋਂ ਕਹਾਣੀ ਪੁੱਛਾਂਗੇ ਇਹਨਾਂ ਦੇ ਪਿਛਲੇ ਪਿੰਡ ਦੀ। ਤੇ ਜਦੋਂ ਅਸੀਂ ਬਜ਼ੁਰਗਾਂ ਦੇ ਕੋਲ ਆ ਕੇ ਬੈਠੇ ਤੇ ਇਹਨਾਂ ਦੀ ਗੱਲਾਂ ਪਤਾ ਸੁਣੀਆਂ ਤੇ ਸਾਨੂੰ ਪਤਾ ਚੱਲਿਆ ਕਿ ਵਾਕਈ ਇਹਨਾਂ ਦੀ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਯਾਦਦਾਸ਼ਤ ਹੈ। ਤੇ ਇਹਨਾਂ ਨੂੰ ਅੱਜ ਤੱਕ ਆਪਣੇ ਪਿੰਡ ਦੇ ਹਰ ਬੰਦੇ ਦਾ ਨਾਂ ਤੇ ਆਪਣੇ ਪਿੰਡ ਦੇ ਆਲੇ ਦੁਆਲੇ ਬੰਦਿਆਂ ਦੇ ਨਾਂ ਤੇ ਜਿਹੜੇ ਉੱਥੇ 47 ਤੋਂ ਪਹਿਲੇ ਵਾਕਿਆਤ ਹੋਏ ਉਹਨਾਂ ਬਾਰੇ ਵੀ ਪੂਰੀ ਤਫਸੀਲ ਨਾਲ ਯਾਦ ਹੈ। ਤੇ ਅਸੀਂ ਇਹਨਾਂ ਕੋਲੋਂ ਪੁੱਛਦੇ ਹਾਂ ਜੀ 47 ਦੀ ਕਹਾਣੀ ਤੇ ਇਹ ਲੋਕ ਕਿੱਦਾਂ ਉੱਥੋਂ ਉੱਠੇ ਤੇ ਕਿਸ ਤਰ੍ਹਾਂ ਪਾਕਿਸਤਾਨ ਤੱਕ ਪਹੁੰਚੇ। ਆਓ ਮਿਲੀਏ ਤੇ ਗੱਲਬਾਤ ਸਾਂਝੀ ਕਰੀਏ। अस्सलाम वालेकुम। वालेकुम सलाम। की हाल चाल है? अल्लाह का फजल है। ठीक ठाक हो? ठीक ठाक। की नाम है अपना? अब्दुल रज़ाक। अब्दुल रज़ाक। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਸਾਬਰ। ਸਾਬਰ। ਤੇ ਦਾਦਾ ਜੀ ਦਾ? ਹਾਲੋ। ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਰਾਜਪੂਤ। ਰਾਜਪੂਤ। ਗੋਤ ਤਵਣੀ। ਤੌਣੀ। ਸਹੀ ਹੋ ਗਿਆ। ਜਿਹੜਾ ਆਪਣਾ ਪਿਛਲਾ ਪਿੰਡ ਸੀ ਹਿੰਦੁਸਤਾਨ 'ਚ, ਉਹਦਾ ਕੀ ਨਾਂ ਸੀ? ਨਨਹੇੜਾ। ਨਨਹੇੜਾ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਆਲੇ ਦੁਆਲੇ ਹਰੀ ਮਾਜਰਾ, ਭੂਰੀ ਖੇੜੀ, ਤੇ ਫਿਰ ਬਾਸਮਾ, ਚੜਹੇੜੀ ਜੀ, ਸਿੰਬੂ, ਫਿਰ ਸਿੰਬੂ, ਫਿਰ ਤੇਪੜਾ, ਸਹੀ, ਫਿਰ ਲੂੰਡ, ਫਿਰ ਨੰਦਗੜ੍ਹ,
ਸਹੀ ਸਹੀ ਫਿਰ ਮੋਹੀ, ਵਾਹ ਜੀ ਵਾਹ ਫਿਰ ਖੇੜੀ, ਫਿਰ ਛੱਤ, ਫਿਰ ਬਨੂੜ, ਤੁਸੀਂ ਤਾਂ ਸਾਰਾ ਯਾਦ ਕੀਤਾ ਫਿਰ ਹੋਇਆ। ਕੜਾਮਾ। ਵਾਹ ਜੀ ਵਾਹ ਸਾਰਾ ਦੇਖਿਆ ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਰਾਜਪੁਰਾ, ਰਾਜਪੁਰਾ ਹਾਂ। ਤੇ ਜ਼ਿਲ੍ਹਾ? ਜ਼ਿਲ੍ਹਾ ਪਟਿਆਲਾ। ਅੱਛਾ ਪਟਿਆਲਾ ਹੀ ਸੀ। ਅੰਬਾਲਾ ਨਾ ਅੰਬਾਲਾ ਜ਼ਿਲ੍ਹਾ ਐਸਤ ਨਹੀਂ ਸੀ। ਨਾ, ਅੱਛਾ ਅੰਬਾਲਾ ਤਾਂ ਅੰਗਰੇਜ਼ੀ ਨਾਲ ਦਾ ਤੇ। ਸਹੀ ਸਹੀ ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਆਪਣਾ ਪਿੰਡ ਬਹੁਤ ਵੱਡਾ ਸੀ, ਇੱਕ ਸਾਡਾ ਸੀ ਰਾਜਪੂਤਾਂ ਦਾ। ਅੱਛਾ ਕਿਹੜੀ ਕਿਹੜੀ ਬਰਾਦਰੀ ਹੋਰ ਰਹਿੰਦੀ ਸੀ ਉਹਦੇ ਵਿੱਚ? ਕੋਈ ਬਰਾਦਰੀ ਨਹੀਂ ਰਾਜਪੂਤ ਦੇ ਸਿਵਾ, ਸਾਰੇ ਤੋਣੀ ਰਾਜਪੂਤ ਸੀ। ਸਭ ਤਵਣੇ। ਤੇ ਆਲੇ ਦੁਆਲੇ ਜਿਹੜੇ ਪਿੰਡ ਸਨ ਉਹਨਾਂ ਵਿੱਚ ਸਿੱਖ ਰਹਿੰਦੇ ਸੀ ਜਾਂ ਹਿੰਦੂ ਜਾਂ ਉਹਨਾਂ ਦੇ ਮੁਸਲਮਾਨ? ਅੱਧੇ ਸਿੱਖ ਦੇ ਅੱਧੇ ਮੁਸਲਮਾਨ। ਅੱਛਾ ਮੁਸਲਮਾਨ। ਹਾਂ, ਤੇ ਰਾਜਪੂਤਾਂ ਦੇ ਹੋਰ ਕਿਹੜੇ ਕਿਹੜੇ ਪਿੰਡ ਸੀ ਲਾਗੇ? ਸਿੰਭੂ ਵੀ ਰਾਜਪੂਤਾਂ ਦਾ ਸੀ, ਕੜਾਮਾ ਵੀ ਅੱਧਾ, ਅੱਛਾ ਸਿੰਭੂ ਵੀ ਅੱਧਾ, ਹੂੰ ਤੇ ਮੋਹੀ ਵੀ ਅੱਧਾ, ਸਹੀ ਖੇੜੀ ਵੀ ਅੱਧਾ, ਹੂੰ ਤੇ ਬਨੂੜ ਵੀ ਅੱਧਾ, ਅੱਛਾ ਛੱਤ ਵੀ ਅੱਧਾ, ਝਲਹੇੜੀ ਵੀ ਅੱਧਾ, ਅੱਧੋ ਅੱਧ ਦੇ ਹੋਰ ਸਾਰੇ। ਅੱਛਾ। ਅਲੀ ਮਾਜਰਾ ਖਾਸ ਸਾਰਿਆਂ ਮੁਸਲਮਾਨਾਂ ਦਾ। ਕਿੰਨੀਆਂ ਲੰਬੜਦਾਰੀਆਂ ਸੀ ਤੁਹਾਡੇ ਪਿੰਡ ਦੀਆਂ? 4। ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਨੰਬਰਦਾਰ ਦਾ ਨਾਂ ਸੀ ਅਬਦੁਲ ਗਫੂਰ, ਹੂੰ ਦੂਸਰੇ ਦਾ ਨਾਂ ਸੀ ਸੁਲੇਮਾਨ। ਸੁਲੇਮਾਨ। ਹਾਂ, ਅੱਛਾ ਤੀਸਰੇ ਦਾ ਨਾਂ ਸੀ ਫਕੀਰੀਆ, ਅੱਛਾ ਚੌਥੇ ਦਾ ਨਾਂ ਸੀ ਮੰਗਤਾ। ਮੰਗਤਾ। ਸਹੀ ਹੋ ਗਿਆ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਹੈ ਮਸਜਿਦਾਂ ਕਿੰਨੀਆਂ ਸੀ ਪਿੰਡ 'ਚ? 2। ਕਿਹੜੀ ਕਿਹੜੀ ਸਾਈਡ ਤੇ ਸਨ? ਇੱਕ ਸੀ ਪਹਾੜ ਦੇ, ਇੱਕ ਸੀ ਦੱਖਣ, ਅੱਛਾ ਪੱਕੀਆਂ ਸੀ। ਪੱਕੀਆਂ। ਸਹੀ ਹੋ ਗਿਆ। ਤੇ ਆਪਣੇ ਘਰ ਦਾ ਪਤਾ ਕਿਹੜੀ ਸਾਈਡ ਤੇ ਸੀ? ਪਤਾ ਦੱਸੋ। ਸਾਡਾ ਪਿੰਡ ਦੇ ਦੱਖਣ ਪਾਸੇ ਸੀ। ਦੱਖਣ ਪਾਸੇ। ਹਾਂ, ਕੋਈ ਨਿਸ਼ਾਨੀ ਹੈ ਉੱਥੋਂ ਦੀ? ਕੋਈ ਦਰਖਤ ਲੱਗਾ ਸੀ ਜਾਂ ਕੀ ਸੀ? ਨਾਲ ਕੋਈ ਸੜਕ ਜਾਂਦੀ ਸੀ? ਇੱਕ ਖੂਹ ਲੱਗਾ ਆ ਹੁਣ ਤੱਕ, ਅੱਛਾ ਤੇ ਉੱਤੇ ਟੈਂਕੀ ਲੱਗੀ ਉਹਦੇ। ਅੱਛਾ ਇੱਕ ਪਿੱਪਲ ਖੜਿਆ ਉਦੋਂ ਦਾ, ਅੱਛਾ ਹੁਣ ਤੱਕ ਖੜਿਆ। ਸਹੀ ਸਹੀ ਸਹੀ। ਤੇ 2 ਨਿੰਮ ਖੜੇ ਆ ਅੱਜ ਵੀ, ਉਦੋਂ ਦੇ ਪੁਰਾਣੇ ਜ਼ਮਾਨੇ ਦੇ। ਪੁਰਾਣੇ ਜ਼ਮਾਨੇ ਦੇ। ਅਜੇ ਹੈ ਤੇ ਘਰ ਆਪਣਾ ਕੱਚਾ ਸੀ ਕਿ ਪੱਕਾ ਸੀ? ਕੱਚਾ, ਅੱਛਾ ਕੱਚਾ ਸੀ। ਕੱਚੇ ਹੁੰਦੇ। ਪਿੰਡ ਦੇ ਸਾਰੇ ਕੱਚੇ, ਸਾਰੇ ਕੱਚੇ ਸੀ। ਸਾਰੇ ਕੱਚੇ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਜ਼ਿਆਦਾ? ਸਾਰੇ ਹੀ ਰਿਸ਼ਤੇਦਾਰੀ ਸੀ। ਨਾਨਕੇ ਕਿੱਥੇ ਸੀ? ਰਸੌਰ, ਅੱਛਾ ਰਸਤੌਰ। ਸਹੀ ਹੋ ਗਿਆ। ਤੇ ਮਾਸੀਆਂ ਫੁੱਫੀਆਂ ਉਹ ਕਿਤੇ ਕਿੱਥੇ ਬਈਆਂ ਸੀ? ਮਾਸੀਆਂ ਫੁੱਫੀਆਂ ਕਰਨਾਲ ਜ਼ਿਲ੍ਹੇ ਦੀ ਗਈ। ਅੱਛਾ ਕਰਨਾਲ 'ਚ ਸੀ। ਹਾਂ, ਸਹੀ ਹੋ ਗਿਆ। ਤੇ ਆਈ ਵੀ ਕਰਨਾਲ ਜ਼ਿਲ੍ਹੇ ਤੋਂ। ਹੂੰ ਚਾਚੀਆਂ ਫੁੱਫੀਆਂ ਕਰਾਂ। ਜਿਹੜੀ ਜ਼ਮੀਨ ਸੀ ਆਪਣੀ ਆਹੋ, ਕਿਸ ਤਰ੍ਹਾਂ ਦੀ ਸੀ? ਖੂਹਾਂ ਬਣਾਣੀ, ਦੀ ਵਾਈ ਸੀ ਜਾਂ ਬਣਾਣੀ ਨਹਿਰੀ? ਸੀ। ਬਰਾਨੀ ਸੀ। ਹਾਂ, ਖੂਹ ਕੋਈ ਨਹੀਂ ਸੀ ਲੱਗੇ? ਖੂਹ ਹੈ ਸੀ ਕੋਈ ਕੋਈ। ਅੱਛਾ ਕੋਈ ਕੋਈ। ਹਾਂ, ਕੋਈ ਨਾਂ ਚੇਤਾ ਜ਼ਿਆਦਾ ਜਿਹੜੇ ਮਸ਼ਹੂਰ ਖੂਹ ਸੀ ਆਲੇ ਦੁਆਲੇ? ਆਹੋ ਨਾ ਉਹਨਾਂ ਦਾ ਪਤਾ। ਹੂੰ ਇੱਕ ਅਬਦੁਲ ਹਕ ਦਾ ਸ਼ੇਖ ਦਾ ਸੀ, ਹੂੰ ਇੱਕ ਮਜੀਦ ਦਾ ਸੀ, ਅੱਛਾ ਇੱਕ ਲੰਗੜਾ ਹੁੰਦਾ ਸੀ, ਹੂੰ ਫਕੀਰੀਆ ਲੰਗੜਾ ਉਹਦਾ ਸੀ, ਅੱਛਾ ਤੇ ਇੱਕ ਹੁੰਦਾ ਸੀ ਖੱਤਰੀਆਂ ਦਾ। ਅੱਛਾ ਖੱਤਰੀਆਂ ਦਾ। ਹਾਂ, ਖੱਤਰੀ ਵੀ ਰਹਿੰਦੇ ਸੀ ਪਿੰਡ 'ਚ? ਹਾਂ ਰਹਿੰਦੇ ਸੀ 2 ਘਰ, ਕੀ ਨਾਂ ਸੀ ਉਹਨਾਂ ਦੇ? ਮਾਊ ਹੂੰ ਤੇ ਪਿਆਰਾ। ਅੱਛਾ ਪਿਆਰਾ। ਹਾਂ, ਤੇ ਆਤੂ ਹੂੰ ਤੇ ਸੋਹਣ। ਵਾਹ ਜੀ ਵਾਹ। ਇਹਨਾਂ ਦੀ ਦੁਕਾਨਾਂ ਵੀ ਹੈ ਸੀ ਬਾਣੀਆਂ ਆਹ ਦੀਆਂ? ਦੁਕਾਨਾਂ ਸੀ ਇਹਨਾਂ ਦੀ। ਸਹੀ 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 ਸਹੀ। ਤੇ ਹੋਰ ਬਾਕੀ ਬਰਾਦਰੀਆਂ ਜਿਹੜੀਆਂ ਰਹਿੰਦੀਆਂ ਸੀ ਉਹਨਾਂ ਦੇ ਕੋਈ ਨਾਂ ਯਾਦ ਹੋਣ? ਹੋਰ ਬਸ ਬਾਕੀ ਹੈ ਹੀ ਨਹੀਂ ਸੀ ਕੋਈ ਬਰਾਦਰੀ ਸਾਡੇ ਪਿੰਡ। ਨਹੀਂ ਚਮਾਰ ਵਗੈਰਾ ਜਾਂ ਆਸਮਾਰ ਹੈ ਦੇ 4 ਘਰ, ਉਹਨਾਂ ਦਾ ਕੋਈ ਨਾਂ ਯਾਦ ਹੋਵੇ? ਉਹਨਾਂ ਨਾਂ ਚੇਤੂ ਹੂੰ ਤੇ ਸੁਰਜਣ ਅੱਛਾ ਤੇ ਬਾਕੀਆਂ ਦਾ ਭੁੱਲ ਗਿਆ ਮੈਂ। ਅੱਛਾ ਭੁੱਲ ਗਏ। ਨਹੀਂ ਉਮਰ ਮਾਸ਼ਾਅੱਲਾ ਬੜੀ ਹੋ ਗਈ, ਵੀਡੀਓ ਨਹੀਂ ਫਿਰ ਵੀ ਬੜੀ ਯਾਦਾਸ਼ਤ ਹੈ। ਅੱਛਾ ਬਜ਼ੁਰਗੋ, ਆਪਣਾ ਜਿਹੜਾ ਪਿੰਡ ਸੀ ਹਾਂ, ਇੱਥੇ ਮੇਲਾ ਵੀ ਲੱਗਦਾ ਸੀ? ਮੇਲਾ ਲੱਗਦਾ ਸੀ। ਕੀ ਨਾਂ ਸੀ ਮੇਲੇ ਦਾ? ਕਿਹੜੇ ਦਰਬਾਰ 'ਚ ਲੱਗਦਾ ਸੀ? ਖੇੜਾ, ਖੇੜੀ। ਕਿਹੜੇ ਬੰਨੇ ਸੀ ਦਰਬਾਰ? ਉਹ ਗੁੱਗਾ ਕਹਿੰਦੇ ਸੀ, ਗੁੱਗਾ, ਅੱਛਾ ਗੁੱਗਾ ਪੀਰ। ਅੱਛਾ ਗੁੱਗਾ ਪੀਰ। ਹਾਂ, ਬਾਬਾ ਮੇਲਾ ਲੱਗਦਾ ਸੀ? ਬੜਾ ਮੇਲਾ ਲੱਗਦਾ ਸੀ, 8 ਦਿਨ ਰਹਿੰਦਾ ਸੀ। ਅੱਛਾ 8 ਦਿਨ। ਘੋਲ ਵੀ ਹੁੰਦੇ ਰਹੇ ਨੇ ਉੱਥੇ, ਕੋਡੀਆਂ? ਹਾਂਜੀ ਹਾਂਜੀ ਹਾਂਜੀ, ਕੌਡੀਆਂ ਦੀ ਘੋਲ ਵੀ। ਪਹਿਲਵਾਨ ਕੋਈ ਹੋਇਆ ਪਿੰਡ ਦਾ ਮਸ਼ਹੂਰ? ਹਾਂਜੀ ਹੋਇਆ, ਕੀ ਨਾਂ ਸੀ? ਮਹਿਦੀ ਖਾਂ। ਮਹਿੰਦੀ ਖਾਂ। ਹਾਂਜੀ, ਬਾਬਾ ਪਹਿਲਵਾਨ ਸੀ? ਬੜਾ ਪਹਿਲਵਾਨ ਸੀ।
ਤੁਸੀਂ ਦੇਖੀ ਉਹਦੀ ਕੋਈ ਕੁਸ਼ਤੀ? ਇੱਕ ਦੇਖੀ ਕੋਈ ਉਹ ਦੱਸੋ ਹਾਂ, ਕਿਤੇ ਕਿਤੇ ਵੇਖੀਆਂ? ਉੱਥੇ ਹੀ ਦੇਖੀਆਂ, ਅੰਬਾਲਾ ਵੀ ਦੇਖੀ ਉਹਦੀ ਕੁਸ਼ਤੀਆਂ, ਅੱਛਾ ਸਿੰਘੂ ਵੀ ਦੇਖੀ ਆ ਮੇਲੇ ਦੇ, ਅੱਛਾ ਪੱਖੇ ਦਾ ਮੇਲਾ ਹੁੰਦਾ ਸੀ, ਤੇ ਫਿਰ ਖੇੜੀ ਦੀ 8 ਦਿਨ ਦੇਖੀਏ, ਤੇ ਫਿਰ ਆਲਾ ਦੁਆਲੇ ਵੀ ਦੇਖਦੇ ਰਹਿੰਦੇ ਸੀ। ਵਾਹ ਜੀ ਵਾਹ। ਅੱਛਾ, ਜਿਹੜੇ ਆਲੇ ਦੁਆਲੇ ਪਿੰਡ ਸੀ ਸਿੱਖਾਂ ਦੇ, ਹਾਂ ਇਹਨਾਂ ਨਾਲ ਆਪਸ 'ਚ ਵਰਤਾਓ ਹੈਗਾ ਸੀ ਤੁਹਾਡਾ ਰਾਜਪੂਤਾਂ ਹਾਂ ਦਾ? ਜੀ, ਵਿਆਹਾਂ ਸ਼ਾਦੀਆਂ 'ਚ ਅਸੀਂ ਮਿਲਦੇ ਤੇ। ਅੱਛਾ, ਮਿਲਦੇ ਸੀ, ਹਾਂ ਆਂਦੇ ਜਾਂਦੇ ਸੀ ਸਾਰੇ? ਹਾਂ, ਉਹਨਾਂ ਦੇ ਸੇਵਿਆਂ ਦੇ ਅਸੀਂ ਜਾਣਾ, ਹੂੰ। ਤੇ ਸਾਡੀ ਕਬਰਾਂ ਦੇ ਬਣਨ ਆਉਣਾ। ਅੱਛਾ, ਅਫਸੋਸ ਕਰਨ ਵੀ ਆਉਂਦੇ ਸੀ ਹਾਂ। ਜਦੋਂ ਕੋਈ ਮਰ ਜਾਂਦਾ ਸੀ? ਹਾਂ, ਮਸ਼ਹੂਰ ਕਰਨ ਆਉਂਦੇ ਸੀ। ਸਹੀ ਹੋ ਗਿਆ, ਸਹੀ ਹੋ ਗਿਆ। ਕੋਈ ਮਸ਼ਹੂਰ ਸਿੱਖ ਜਿਹੜਾ ਆਲੇ ਦੁਆਲੇ ਦਾ ਸੀ, ਨਾਂ ਯਾਦ ਆ ਉਹਦਾ? ਉਹੀ ਸ਼ੇਰ ਸਿੰਘ ਸੀ ਮਸ਼ਹੂਰ, ਇਹ ਕਿਹੜੇ ਪਿੰਡ ਦਾ ਸੀ? ਸਿੰਘੂ ਦਾ, ਅੱਛਾ, ਸਿੰਭੂ ਦਾ ਸੀ। ਵੱਡੇ ਸਿੰਘੂ ਦਾ, ਸਹੀ ਹੋ ਗਿਆ। 2 ਸਿੰਘੂ ਸਨ। ਵਾਹਵਾ ਜ਼ਮੀਨ ਸੀ ਇਹਦੀ? ਆਹ ਸਾਰਾ ਪਿੰਡ ਸੀ ਜਿਵੇਂ ਸੁਲੱਖਣ ਸਿੰਘ ਦਾ। ਅੱਛਾ, ਹਾਂ, ਸਹੀ ਹੋ ਗਿਆ। ਤੇ ਸਾਡਾ ਉਹ ਦੁਸ਼ਮਣ ਸੀ। ਦੁਸ਼ਮਣ ਸੀ? ਹਾਂ, ਤੁਹਾਡੀ ਕਾਹਦੀ ਦੁਸ਼ਮਣੀ ਸੀ ਉਹਨਾਂ ਨਾਲ? ਉਹ ਜੇਲਦਾਰੀ ਵਿੱਚ ਖੜਾ ਹੁੰਦਾ ਸੀ। ਅੱਛਾ। ਅਸੀਂ ਉਹਨੂੰ ਵੋਟ ਨਹੀਂ ਸੀ ਦਿੰਦੇ, ਹੂੰ। ਅਸੀਂ ਦਿੰਦੇ ਸੀ ਪਿੱਪਲੇ ਵਾਲਾ ਸੀ ਰਾਜਾ ਰਾਮ, ਹਿੰਦੂ ਰਾਜਪੂਤ। ਅੱਛਾ। ਅਸੀਂ ਕਹਿੰਦੇ ਸੀ ਆਪਣੀ ਬਲਾਦ ਨੂੰ ਦੇਣਾ ਵਾਹ ਜੀ ਸੀ, ਵਾਹ। ਭਾਵੇਂ ਹਿੰਦੂ ਹੋਏ, ਭਾਵੇਂ ਹਿੰਦੂ ਹੋਏ, ਹਾਂ। ਜ਼ਾਤ ਨਹੀਂ ਛੱਡਣੀ ਆਪਣੀ। ਜਾਤ ਨਹੀਂ ਛੱਡਣੀ। ਵਾਕਈ ਆ ਤੇ ਵੱਧ ਇਸ ਹੈ। ਵਾਸਤੇ ਦੁਸ਼ਮਣੀ ਸੀ ਸਾਡੀ। ਅੱਛਾ, ਤੇ ਉਹ ਹੋ ਜਾਂਦਾ ਸੀ ਫਿਰ? ਨਾ, ਹੂੰ। ਸਾਡਾ ਹੁੰਦਾ ਸੀ ਅੱਛਾ, ਰਾਜਪੂਤਾਂ ਦਾ ਹੁੰਦਾ ਸੀ? ਰਾਜਪੂਤਾਂ, ਜਿੱਧਰ ਸਾਡਾ ਪਿੰਡ ਦਿਖਦਾ ਸੀ ਨਾ, ਹੂੰ। ਉਹੀ ਹੁੰਦਾ ਸੀ। ਵੱਡਾ ਪਿੰਡ ਜੋ ਸੀ? ਹਾਂ, ਸਹੀ ਹੈ ਬਈ, ਸਹੀ ਹੈ। ਅੱਛਾ ਬਜ਼ੁਰਗੋ, ਉਦੋਂ ਮੈਂ ਬੜਾ ਸੁਣਿਆ ਕਿ ਲੋਕ ਜਿਹੜੇ ਸੀ ਪਿੰਡ ਦੇ ਵਿੱਚੋਂ ਕੋਈ ਘੋੜੀ ਦੇ ਉੱਤੇ ਬਹਿ ਕੇ ਨਹੀਂ ਲੰਘਦਾ ਹੁੰਦਾ ਸੀ। ਹਾਂ, ਲੰਘਣ ਨਹੀਂ ਸੀ ਦਿੰਦੇ। ਤੁਹਾਡੇ ਪਿੰਡ 'ਚ ਵੀ ਰਿਵਾਜ ਹੈਗਾ ਸੀ ਇਹ? ਸਾਡੇ ਪਿੰਡ ਲੰਘਣ ਨਹੀਂ ਸੀ ਦਿੰਦੇ ਘੋੜੀ ਦੇ। ਅੱਛਾ। ਉਧਰੋਂ ਆਉਣਾ, ਹੂੰ। ਉੱਥੇ ਲੈ ਕੇ ਲਗਾਮ ਫੜ ਕੇ ਅੱਗੇ ਅੱਗੇ ਪਿੰਡ ਨਿਕਲ ਕੇ ਫੇਰ ਦਿੰਦਾ ਸੀ। ਅੱਛਾ, ਪਿੰਡ ਨਿਕਲ ਕੇ ਫੇਰ ਪੈਂਦਾ ਸੀ? ਹਾਂ ਜੀ। ਸਹੀ ਹੋ ਗਿਆ। ਪਿੰਡਾਂ 'ਚ ਕੋਈ ਚੋਰ ਡਾਕੂ ਕੋਈ ਮਸ਼ਹੂਰ? ਆਲੇ ਦੁਆਲੇ ਚ ਹੋਇਆ ਇੱਕ, ਕੀ ਨਾਂ ਸੀ ਉਹਦਾ? ਉਹਦਾ ਨਾਂ ਸੀ ਜੱਗਾ। ਅੱਛਾ, ਜੱਗਾ। ਹਾਂ, ਸਿੱਖਾਂ ਦਾ ਸੀ ਉਹ? ਸਿੱਖ ਸੀ। ਕਿਹੜੇ ਪਿੰਡ ਦਾ ਸੀ? ਉਹ ਸੀ ਉਹ ਬਨੂੜ ਦਾ। ਅੱਛਾ, ਬਨੂੜ ਦਾ। ਹਾਂ, ਸਹੀ ਹੋ ਗਿਆ। ਤੇ ਉਹ ਮਾਰ ਛੱਡਿਆ ਸੀ ਉਹਨਾਂ ਨੂੰ, ਗੜਰੀਆਂ ਨੂੰ, ਅੱਛਾ, ਸਾਡੇ ਪਿੰਡ ਵਾਲਿਆਂ ਨੂੰ। ਉਹਨੇ? ਹਾਂ, ਉਹ ਕੀ ਕਹਾਣੀ ਹੋਈ ਸੀ? ਉਹ ਮੰਗਦਾ ਸੀ ਲੇਲਾ ਕੋਈ ਹੋਰ, ਉਹ ਦਿੰਦੇ ਸੀ ਹੋਰ। ਹੂੰ। ਉਹ ਸਾਨੂੰ ਮੰਗਦਾ ਸੀ। ਅੱਛਾ। ਉਹ ਕਹਿੰਦਾ ਮੈਂ ਤੁਹਾਡੀ ਔਰਤਾਂ ਚੁੱਕ ਲੈਣੀਆਂ। ਅੱਛਾ, ਉਹਨੇ ਜੱਗੇ ਨੇ ਕਿਹਾ? ਹਾਂ, ਹੂੰ। ਬਸ ਇੰਨਾ ਕਿਹਾ। ਉਹਨਾਂ ਕੋਲ ਉਹ ਹੁੰਦਾ ਸੀ ਇੱਕ ਬੜਾ ਸਾਰਾ ਲੰਮਾ ਬਾਂਸ, ਅੱਛਾ। ਉਹਦੇ 'ਚ ਹੁੰਦੀ ਸੀ ਟਾਂਗੀ। ਹੂੰ। ਉਹਨਾਂ ਐਸੇ ਗਲ 'ਚ ਰੱਖ ਕੇ ਮਾਰਾ ਝੁੱਟਾ, ਹੂੰ। ਤੇ ਬਸ ਉਹ ਮਾਰਤਾ ਜੱਗੇ ਨੂੰ? ਮਾਰ ਦਿਆ। ਉਹ ਡਿੱਗ ਪਿਆ। ਹੂੰ। ਕੁਹਾੜੀਆਂ ਉਹਨਾਂ ਕੋਲ ਹੁੰਦੀ ਸੀ, ਅੱਛਾ। ਬਸ ਫਿਰ ਕੁਹਾੜੀ ਨਾਲ ਵੜ ਛੜਿਆ। ਵਾਹ ਬਈ ਵਾਹ। ਸਾਡਾ ਹੋਰ ਕੋਈ ਨਹੀਂ ਬਦਮਾਸ਼ ਹੋਇਆ। ਗਡਰੀਆਂ ਦਾ ਕੋਈ ਨਾਂ ਯਾਦ ਆ? ਆਹੋ, ਯਾਦ ਆ, ਰੂੜੀਆਂ ਕੱਢ ਰਿਹਾ ਸੀ ਉਹ। ਅੱਛਾ, ਉਹਨਾਂ ਨੇ ਮਾਰਿਆ ਸੀ? ਹਾਂ, ਬੜੀ ਹਿੰਮਤ ਵਹਾਈ ਉਹਨਾਂ ਨੇ। ਹਾਂ, ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ, ਹਾਂ। ਕੀ ਕੁਝ ਹੋਇਆ ਤੁਹਾਡੇ ਆਲੇ ਦੁਆਲੇ ਪਿੰਡਾਂ 'ਚ ਜਾਂ ਤੁਹਾਡੇ ਪਿੰਡ 'ਚ? ਉਦੋਂ ਸਾਡੇ ਪਿੰਡ 'ਚ ਇਹ ਹੋਇਆ ਵੀ ਲਿਆਕਤ ਅਲੀ ਖਾਂ ਹਾਂਜੀ। ਤੇ ਫੂਲ ਹੂੰ। ਤੇ ਇੱਕ ਇਹ ਖੇੜੇ ਵਾਲਾ ਮਸਤਾਕ, ਹੂੰ। ਇਹ ਆਏ ਸਾਡੇ ਪਿੰਡ। ਅੱਛਾ। ਇਹ ਆਖਣ ਲੱਗੇ ਵੀ ਚੰਦਾ ਦਿਓ। ਹੂੰ। ਬੰਦਿਆਂ ਆਖਿਆ, ਉਹ ਕਿਹਾ ਹੂੰ। ਅਗੇ 5 ਰੁਪਏ ਕਰ ਦਿਓ, ਇਹ ਬੰਦ ਹੋ ਗਈ, ਇਹਦੇ ਵੋਟ ਪੈਣੇ ਨੇ, ਮੁਸਲਿਮ ਲੀਗ ਨੂੰ ਵੋਟ ਦਿਓ ਹੂੰ। ਤੇ ਚੰਦਾ ਵੀ ਦਿਓ। ਅੱਛਾ। ਲੋਕਾਂ ਆਖਿਆ ਕੀ ਗੱਲ ਹੈ ਕਿ ਇਹ ਜੀ ਅਸੀਂ ਜਾਣਾ ਲਾਹੌਰ, ਹੂੰ। ਲਾਹੌਰ ਵਾਲੇ ਪਾਸੇ, ਅੱਛਾ। ਤੇ ਅੱਲਾ ਜਾਣੇ ਇੱਥੇ ਅਸੀਂ ਹਿੰਦੁਸਤਾਨ ਬਣਨੀ ਜਾਂ ਸਾਡਾ ਬਣਨਾ। ਅੱਛਾ। ਲੋਕ ਆਖਣ ਲੱਗੇ ਦਫਾ ਹੋ ਜਾਓ ਇੱਥੋਂ, ਹੂੰ। ਸਾਡੀ ਤਾਂ ਜੜ੍ਹਾਂ ਪਤਾਲ ਜਾਂ ਸਾਨੂੰ ਕਿਹੜਾ ਚੁੱਕਣ ਵਾਲਾ ਇੱਥੋਂ। ਅੱਛਾ। ਪਰ ਉਹ ਚਲੋ
ਚੰਦਾ ਇਕੱਠਾ ਕਰਕੇ ਲੈ ਗਏ ਉਹ। ਚੰਦਾ ਦੇਤਾ ਸੀ ਪਿੰਡ ਹਾਂ ਵਾਲਿਆਂ ਨੇ? ਚੰਦਾ ਦੇ ਛੜਿਆ। ਤੇ ਫਿਰ ਜਨਾਬ 10 ਦਿਨਾਂ ਬਾਅਦ ਰੌਲਾ ਪੈ ਗਿਆ। ਹੂੰ। ਉਹ ਮਾਰ ਛੜਿਆ, ਉਹ ਪਿੰਡ ਮਾਰ ਛੜਿਆ, ਉਹ ਮਾਰ ਛੜਿਆ। ਹੋਰ 10 ਦਿਨ ਲੱਗੇ ਨੇ ਸਾਡੇ ਪਿੰਡ 5 ਲੱਖ ਬੰਦਾ ਆ ਗਿਆ ਜੀ ਦਿਵਾਲੇ ਦਾ। 5 ਲੱਖ ਬੰਦਾ? ਹਾਂ ਜਿਹੜੇ ਅੱਧੇ ਮੁਸਲਮਾਨ ਸੀ ਅੱਧੇ ਸਿੱਖ, ਉਹ ਉੱਠ ਕੇ ਸਾਡੇ ਪਿੰਡ ਆ ਗਏ। ਸਿੱਖ ਵੀ? ਨਹੀਂ ਸਿੱਖ ਨਹੀਂ, ਮੁਸਲਮਾਨ। ਅੱਛਾ, ਜਿਨ੍ਹਾਂ ਦੇ ਪਿੰਡਾਂ 'ਚ, ਸਿੱਖਾਂ ਦੇ ਪਿੰਡਾਂ 'ਚ? ਹਾਂ। ਅੱਛਾ। ਉਹ ਜੀ ਸਾਡੇ ਪਿੰਡ ਵਾਲੇ ਆਖਣ ਲੱਗੇ ਵੀ ਪਾਓ ਪੱਛੇ ਬਈ, ਆ ਫਸਲਾਂ ਵੱਢ ਕੇ ਪਾਓ ਹੂੰ। ਤੇ ਘਰਾਂ 'ਚ ਦਾਣੇ ਦੇ ਛੜੇ ਬਈ ਖਾਓ। ਝੌਂਪੜੀਆਂ ਲਾ ਲਈਆਂ ਸੀ ਉਹਨਾਂ ਨੇ ਆਪਣੀਆਂ? ਨਾ ਜੀ ਮਕਾਨਾਂ 'ਚ ਵਾੜ ਲਈ ਉਹ ਅੰਦਰ। ਇੰਨਾ 5 ਲੱਖ ਬੰਦਾ ਮਕਾਨਾਂ 'ਚ ਬਾਬਾ ਜੀ ਆਉਂਦਾ? ਆ ਜਾਂਦਾ ਉੱਥੇ। ਸਾਡੇ ਬਿਗੇ ਤੋਂ ਲਟਾਣਾ ਹੁੰਦੀ ਸੀ। ਅੱਛਾ। ਆ ਜਿਵੇਂ ਆ ਬਰੰਡਾ ਨਹੀਂ, ਹਾਂਜੀ। ਬਿਗੇ ਲੱਗੇ ਜਾਂਦੇ ਸੀ ਉਹ। ਹੂੰ। ਤੇ ਇਹਦੇ ਸਾਡੇ ਪਿੰਡ ਦੀ ਗੱਲ ਆ। ਅੰਬਾਲਾ ਜਦੋਂ ਅਸੀਂ ਕੰਪ 'ਚ ਆਏ ਨਾ, ਕੰਪ 'ਚ ਖਰੇ ਕਿੰਨਾ ਕੁ ਬੰਦਾ ਸੀ। ਅੰਬਾਲੇ ਵਾਲਿਆਂ ਨੇ ਸਾਰਿਆਂ ਨੂੰ ਮਕਾਨ ਦੇ ਛੱਡੇ ਸੀ। ਅੱਛਾ। ਹਾਂ ਅੱਛਾ, ਜਦੋਂ ਤੁਸੀਂ ਉਹਨਾਂ ਨੂੰ ਮਕਾਨ ਦਿੱਤੇ, ਆਪਣੇ ਪੱਠੇ ਵੀ ਦੇ ਦਿੱਤੇ ਕਿ ਪਾਓ ਤੇ ਖਾਓ? ਹਾਂ, ਤੇ ਦਾਣੇ ਵੀ ਦਿੱਤੇ ਉਹਨਾਂ ਨੂੰ। ਹੂੰ। ਕੁਝ ਡੰਗਰ ਤੇ ਕੁਝ ਬੰਦੇ ਤੋਂ ਬਾਹਰ ਸੀ ਨਾ। ਹਾਂਜੀ। ਔਰਤਾਂ ਜਿਹੜੀ ਸੀ ਉਹ ਅੰਦਰ ਸੀ। ਹੂੰ। ਤੇ ਉਹ ਪਕਾਉਂਦੇ ਖਾਂਦੇ ਰਹੇ। ਅੱਛਾ। ਉਹ ਫਿਰ ਸ਼ੇਰ ਸਿੰਘ ਆਖਣ ਲੱਗਿਆ ਵੀ ਇਹ ਮੈਂ ਬੱਚਾ ਨਹੀਂ ਜਾਣ ਦੇਣਾ ਇਹਨਾਂ ਦਾ, ਮੁਸਲਮਾਨਾਂ ਦਾ। ਕਿਹਨੇ ਕਿਹਾ? ਸ਼ੇਰ ਸਿੰਘ ਨੂੰ। ਅੱਛਾ। ਉਹ ਜਨਾਬ ਹੁੰਦੀ ਰਹੀ, ਗੱਲਾਂ ਹੁੰਦੀ ਰਹੀ, ਹੂੰ। ਪਹਿਰਾ ਦਿੰਦੇ ਰਹੇ, 4 ਚਫੇਰੇ ਕਰਕੇ। ਅੱਛਾ, ਤੁਸੀਂ ਆਪ ਹੀ? ਹਾਂ ਆਪ ਹੀ ਗਏ। ਅੱਛਾ। ਤੇ ਫਿਰ ਉਹ ਇੱਥੇ ਆ ਇੱਕ ਸ਼ੇਰੇ ਕੋਟ, ਹੂੰ। ਉੱਥੋਂ ਉੱਠ ਕੇ ਤੁਰ ਗਿਆ ਜੀ ਸਿੱਖ। ਹੂੰ। ਇੱਥੇ ਦਿਆ ਸੀ ਉਹ ਪਟਿਆਲਾ ਵਾਲਾ ਰਾਜਾ ਸਾਡਾ। ਅੱਛਾ। ਫਿਰ ਇੱਥੋਂ ਉਹ ਸ਼ੇਰੇ ਦੇ ਕੋਟ ਤੋਂ ਸਿੱਖ ਗਿਆ। ਉਹ ਆਖਣ ਲੱਗਾ ਅਸੀਂ ਤੇ ਫਨਾਹ ਹੋ ਗਏ, ਹੂੰ। ਕਰ ਛੜੇ ਮੁਸਲਮਾਨਾਂ ਨੂੰ, ਤੇ ਤੂੰ ਕੁਝ ਵੀ ਨਹੀਂ ਕਰਦਾ। ਅੱਛਾ। ਉਹ ਸ਼ੇਰ ਸਿੰਘ ਨੂੰ ਆਖਣ ਲੱਗਾ ਵੀ ਫੌਜ ਲੈ ਜਾ ਮੇਰੀ। ਹੂੰ। ਬਾਰਸ਼ਾਂ ਬੜੀ ਹੁੰਦੀ ਸੀ। ਅੱਛਾ। ਉਹਨੇ 500 ਸਿਪਾਹੀ ਲਿਆ ਫੌਜ ਦਾ, ਹੂੰ। ਤੇ ਟੈਂਕ ਟੁੰਕ ਲਏ। ਹੂੰ। ਉਹ ਆ ਗਿਆ ਜੀ ਅੱਗੇ ਦੇਖਾਂ, ਬਾਰਸ਼ਾਂ ਬੜੀ ਹੁੰਦੀ, ਇੰਨਾ ਚੜਾ। ਅੱਛਾ। ਉਹ ਨੰਗੀ ਦੀ ਗੱਡੀ ਕੋਈ ਵੀ ਹੂੰ। ਨਾ ਜੀ। ਉਹ ਪਰਸ ਕੇ ਪਿਛਾਂ ਆਖਣ ਲੱਗੇ ਵੀ ਕੱਲ ਦਾ ਆ ਬਨੂੜ ਵਾਲੇ ਪਾਸੋਂ ਆਵਾਂਗੇ। ਅੱਛਾ। ਉਸ ਦਿਨ ਉਹ ਮਹਿਦੀ ਖਾਨ ਦੇ ਭਰਾ ਸਨ ਫੌਜ 'ਚ। ਹੂੰ। ਉਹਦਾ ਅੰਨ 2 ਆ ਗਏ, ਹੂੰ। ਹਾਦੀ ਹਸਨ ਤੇ ਮੁਹੰਮਦ ਹਸਨ। ਅੱਛਾ। ਉਹ ਆਖਣ ਲੱਗੇ ਵੀ ਜਾਂ ਤੇ ਅੱਜ ਉੱਠ ਜਾਓ, ਨਹੀਂ ਤੇ ਤੁਸੀਂ ਸਵੇਰੇ ਹੈ ਨਹੀਂ। ਇਹ ਕਿੱਥੋਂ ਦੇ ਸਨ? ਸਾਡੇ ਪਿੰਡ ਦੇ ਸੀ। ਤੁਹਾਡੇ ਪਿੰਡ ਦੇ ਹੀ? ਹਾਂ, ਮਹਿੰਦੀ ਖਾਨ ਦੇ ਭਰਾ ਅੱਛਾ। ਸੱਕੇ, ਉਹ ਪਹਿਲਵਾਨ ਦੇ। ਹੂੰ। ਉਹਨਾਂ ਦੇ ਆਖਿਆ ਜੀ ਅਸੀਂ ਤਾਂ ਉਹਦੀ ਉੱਠ ਪਏ। ਹੂੰ। 2 ਸਿਪਾਹੀ ਸੀ ਮੁਸਲਮਾਨਾਂ ਦੇ। ਅੱਛਾ। ਇੱਕ ਹੋ ਗਿਆ ਇੱਧਰ, ਇੱਕ ਹੋ ਗਿਆ ਇੱਧਰ, ਆ ਕੇ ਚਲੋ ਕੈਂਪ ਨੂੰ। ਅਸਲਾ ਉਸਲਾ ਹੈਗਾ ਸੀ ਤੁਹਾਡੇ ਕੋਲ? ਨਾ ਕੋਈ ਅਸਲਾ ਨਹੀਂ, ਖਾਲੀ ਸੀ? ਖਾਲੀ। ਜਦੋਂ ਪੁਲ ਤੇ ਅਸੀਂ ਆਏ ਨਾ ਘੱਗਰ ਦੇ, ਹੂੰ। ਅੰਬਾਲੇ 'ਚ ਮਨਜ਼ੂਰ ਹੋ ਗਿਆ ਸੀ ਕੈਂਪ ਮੰਜ਼ੂਰ। ਅੱਛਾ। ਜਦੋਂ ਪੂਰਾ ਅਸੀਂ ਲੰਘਣ ਲੱਗੇ, ਜੋ ਪ੍ਰੈਣੀ ਸੀ ਕਿਸੇ ਕੋਲ ਹੂੰ। ਜਾਂ ਸੋਟੀ ਸੀ, ਸਭ ਉੱਥੇ ਸਾਨੂੰ ਸਾਡੀ ਖੋਲੀ। ਅੱਛਾ, ਖੋਲੀ? ਖੋਲੀ। ਹੂੰ। ਫਿਰ ਆਇਆ ਜੀ ਉਹ ਸ਼ੇਰ ਸਿੰਘ, ਹੂੰ। ਆਖਣ ਲੱਗਾ ਕਿੱਥੋਂ ਦਾ ਕਾਫਲਾ ਬਈ? ਅੱਛਾ। ਅਗੇ ਜੀ ਨਨਹੇੜੇ ਦਾ। ਹੂੰ। ਅਗੇ ਆਏ ਮੇਰੀ ਤਕਦੀਰ। ਹੂੰ। ਅੱਜ ਦੀ ਰਾਤ ਰਹਿੰਦੇ, ਸਵੇਰੇ ਇੱਕ ਬੱਚਾ ਨਹੀਂ ਛੱਡਣਾ ਮੈਂ। ਉਹਨੇ ਕਿਹਾ? ਹਾਂ। ਅੱਛਾ। ਉਹ ਮੈਂ ਦਿਖਾ ਆਖਣ ਲੱਗਿਆ ਕੁੜੀ ਏ ਹੁਣ ਆ ਜਾ। ਅੱਛਾ। ਉੱਥੇ ਉਹ ਕੈਂਪ 'ਚ ਉੱਥੇ ਹੱਥ ਨਹੀਂ ਸੀ ਲਾ ਸਕਦਾ। ਹੂੰ।
ਬਸ ਕੈਂਪ 'ਚ ਬਾੜ ਦੀਏ ਇਹਨਾਂ ਨੇ ਤਾਂ ਚੱਲ ਬਈ। ਹੂੰ ਫਿਰ ਮੁੜ ਗਿਆ ਉਹ ਮਗਰ। ਤੁਸੀਂ ਲੋਕਾਂ ਨੇ ਆਪਣਾ ਸਮਾਨ ਚੱਕਿਆ ਘਰੋਂ? ਸਮਾਨ ਕਿਸੇ ਮੋਏ ਨੇ ਚੁੱਕਿਆ, ਹੂੰ ਬਸ ਇਹਨਾਂ ਕੱਪੜਿਆਂ 'ਚ ਆ ਗਏ। ਆਪਣਾ ਜ਼ੇਵਰ, ਆਪਣੇ ਟੂਮਾਂ? ਟੁੰਬਾਂ ਸ਼ਾਮਾਂ ਦੇ ਚੱਕੀ ਲੋਕਾਂ ਨੂੰ। ਅੱਛਾ, ਹਾਂ ਕਣਕ ਕੁਣਕ ਕੋਈ ਨਹੀਂ ਚੱਕੀ? ਨਾ ਤੋਂ ਬਹੁਤ ਕਣਕ ਉੱਥੇ ਕਣਕ ਸਾਡੇ ਬਿਸਤਰੇ ਵੀ ਚੁੱਕੇ। ਅੱਛਾ, ਇੰਨਾ ਪਾਣੀ ਸੀ, ਓਏ ਹੋਏ ਹੋਏ, ਹੜ ਆ ਗਿਆ ਸੀ। ਹੜ ਆ ਗਿਆ ਸੀ। ਭਾਦਰੋਂ ਦੇ ਦਿਨ ਸਨ ਨਾ। ਹੂੰ ਭਾਦਰਾਂ ਦੇ ਦਿਨ ਸੀ। ਅੱਛਾ, ਜਦੋਂ ਕੈਂਪ ਬਹਿ ਗਏ ਹਾਂ ਕੈਂਪ 'ਚ ਬਹਿ ਗਏ ਫਿਰ ਉੱਥੇ ਕਿੰਨੇ ਦਿਨ ਰਹੇ? 3 ਮਹੀਨੇ। 3 ਮਹੀਨੇ ਕੈਂਪ 'ਚ? ਹਾਂ ਫਿਰ ਅਸੀਂ ਕੀ ਲੱਭਦਾ ਸੀ ਖਾਣ ਨੂੰ? ਖਾਣ ਨੂੰ ਕੁਝ ਵੀ ਨਹੀਂ ਲੱਭਦਾ, ਬਸ ਲੱਭਦਾ ਤਾਂ ਇਹੀ ਸੀ ਆਟਾ। ਹਾਂਜੀ? ਆਟਾ ਲੱਭਦਾ ਸੀ, ਹੂੰ 1 ਲੱਖ ਦਿੰਦੇ ਸੀ ਅੱਛਾ, ਅੱਛਾ ਫੇਰਾ ਮਗਰ ਆਟੇ ਦੀ, ਓਏ ਹੋਏ, ਤੇ ਉਹਦੇ 'ਚ ਕੀ ਬਣਦਾ ਸੀ। ਤੇ ਇੱਕ ਪੈਲੀ 'ਚ ਅਸੀਂ ਬੰਦੇ ਵੀ ਤੇ ਜਨਾਨੀਆਂ ਵੀ, ਹੂੰ ਤੇ ਫਿਰ ਬਦਬੂ ਚੜ ਕੇ ਬਿਮਾਰੀ ਪੈ ਗਈ। ਅੱਛਾ, ਬਸ ਫਿਰ ਜਿਉਂ ਲੱਗੀ ਦੁਨੀਆ ਮਰਨ। ਉੱਥੇ ਬਿਮਾਰੀ ਫੈਲ ਗਈ? ਹਾਂ ਅੱਛਾ, ਫਿਰ ਜਨਾਬ ਜ਼ਹੀਰ ਖਾਂ ਸੀ ਇੱਕ ਜ਼ਹੀਰਉਦੀਨ, ਹੂੰ ਉਹ ਕੈਂਪ ਦਾ ਮਾਲਕ। ਅੱਛਾ, ਉਹ ਕਹਿਣ ਲੱਗਿਆ ਵੀ ਤੁਸੀਂ ਇੰਜ ਕਰੋ, ਗਾਫਲਾ ਮੈਂ ਮਨਜ਼ੂਰ ਕਰਾਇਆ, ਹੂੰ ਕੁਛ ਗਾਫਲੇ 'ਚ ਆ ਜਾਓ ਹੂੰ ਤੇ ਕੁਝ ਗੱਡੀਆਂ ਦੇ ਫਿਰ ਲੈ ਚੱਲਾਂਗੇ। ਅੱਛਾ, ਫਿਰ ਇਹ ਵੀ ਤੇ ਹੋਰ 5-7 ਘਰ ਸਾਡੇ ਪਿੰਡ ਦੇ, ਹੂੰ ਮੈਂ ਵੀ, ਹੂੰ ਅਸੀਂ 800 ਰੁਪਏ ਜੀ ਗੱਡਿਆਂ ਦੇ। ਅੱਛਾ, ਫਿਰ 17 ਦਿਨਾਂ 'ਚ ਅਸੀਂ ਕਸੂਰ ਪਹੁੰਚੇ, ਅੱਛਾ, ਤੇ ਕਸੂਰ ਆ ਕੇ ਫਿਰ ਐਸੇ ਲਾਹੌਰ ਕੈਂਪ 'ਚ ਆ ਗਏ, ਬਦਾਮੀ ਬਾਗ। ਤੁਹਾਡੇ ਕਾਫਲੇ ਦੇ ਵਿੱਚ ਕਿੰਨੇ ਕੁ ਬੰਦੇ ਮਰੇ ਨੇ? ਕਾਫਲੇ ਸਾਡਾ ਮਰੀ ਗਿਆ ਹੁਣ ਕੋਈ 500-700। 500-700? ਹਾਂ ਤੁਹਾਡੇ ਆਪਣੇ ਜੀਆਂ ਵਿੱਚੋਂ ਵੀ ਕੋਈ ਮਰਿਆ? ਨਹੀਂ ਸਾਡੇ 'ਚ ਖੈਰ ਰਹੀ। ਖੈਰ ਨਾਲ ਹੀ ਆ ਗਏ? ਹਾਂ ਸਹੀ ਹੋ ਗਿਆ। ਅੱਛਾ, ਜਦੋਂ ਲਾਹੌਰ ਆਏ ਹਾਂ ਉਦੋਂ ਫਿਰ ਇਸ ਪਿੰਡ ਦਾ ਕਿੱਦਾਂ ਪਤਾ ਲੱਗਾ ਵੀ ਸੁਲੱਖਣਪੁਰ ਜਾਣਾ? ਇਸ ਪਿੰਡ ਦਾ ਲੱਗਾ ਪਤਾ, ਫਿਰ ਅਸੀਂ ਕਈ ਜਗ੍ਹਾ ਲਾਹੌਰ 'ਚ ਨਾ ਹੂੰ ਸਾਨੂੰ ਮਿਲਦੀ ਹੁੰਦੀ ਸੀ 2 ਰੋਟੀਆਂ ਇੱਕ ਬੰਦੇ ਨੂੰ, ਅੱਛਾ, ਤੇ ਇੱਕ ਕੰਬਲ, ਹੂੰ ਤੇ ਜੀ ਇੱਕ ਬੋਤਲ ਪਾਣੀ ਦੀ। ਅੱਛਾ, ਉਹ ਆਖਣ ਲੱਗੇ ਵੀ ਤੁਸੀਂ ਇੰਜ ਕਰੋ, ਹੁਣ ਤੁਹਾਡਾ ਪਰਮਿਟ ਕੱਟ ਦਿੰਦੇ ਹਾਂ ਅਸੀਂ, ਹੂੰ ਤੇ ਗੁਜਰਾਂਵਾਲੇ ਚਲੇ ਜਾਓ। ਅੱਛਾ, ਫਿਰ ਅਸੀਂ ਗੁਜਰਾਂਵਾਲੇ ਆ ਗਏ। ਹੂੰ ਫਿਰ ਆਖਣ ਲੱਗੇ ਵੀ ਬਾਂਡੇ ਜਾਓ ਬਈ, ਬਾਂਡੋ ਬਾਂਡੋ, ਹੂੰ ਬਾਂਡੋ ਅਸੀਂ ਗਏ। ਹੂੰ ਜਦੋਂ ਗਏ ਅਹਿਮਦਾਬਾਦ ਟੱਪੇ, ਆਖਣ ਲੱਗੇ ਕਿੱਥੇ ਚੱਲੇ ਹੋ। ਹੂੰ ਇੱਕ ਬੰਦਾ ਆਖਣ ਲੱਗਾ ਅਗੇ ਬਾਂਡੋ, ਅਗੇ ਉੱਥੇ ਕੀ ਗਾਰਾ ਖਾਣਾ ਜੀ, ਉੱਥੇ ਤਾਂ ਗਾਰਾ ਨਹੀਂ। ਅੱਛਾ, ਬਾਜੋ ਇੱਥੋਂ। ਹੂੰ ਫਿਰ ਆ ਗਏ ਜੀ, ਫਿਰ ਆਖਣ ਲੱਗੇ ਵੀ ਉਹ ਫਿਰ ਮਾਲ ਅਫਸਰ ਆਖਣ ਲੱਗਾ ਬਹੁਤ ਮਰੋਗੇ ਵੀ ਕਿਤੇ ਕਿ ਨਹੀਂ। ਹੂੰ ਆਖਣ ਲੱਗੇ ਇੱਥੇ ਬਹਿ ਜਾਓ ਸਿਸਰਾੜੀ। ਅੱਛਾ, ਸਿਸਰਾੜੀ ਆਖਣ ਲੱਗੇ ਇਹਦੇ ਵੱਡਾ ਪਿੰਡ ਹੈ, ਅਸੀਂ ਨਹੀਂ ਬਹਿ ਸਕਦੇ ਇੱਥੇ। ਹੂੰ ਅਗੇ ਜਾਓ ਖੋਖਰ ਕੀ ਵੀ ਗਏ, ਉੱਥੇ ਇੱਕ ਸਫੀ ਤੰਬੂ ਸੀ। ਅੱਛਾ, ਉਹ ਆਖਣ ਲੱਗਾ ਪਰਾਂ ਬੜੋ ਕਿੱਥੇ ਆ ਗਏ ਹੋ ਤੁਸੀਂ। ਅੱਛਾ, ਉੱਥੋਂ ਵੀ ਨੱਸੇ। ਹੂੰ ਫਿਰ ਆ ਕੇ ਰਸਤੇ ਬਹਿ ਜਾਓ। ਰਸਤਾ ਦੇਖਿਆ ਉੱਥੇ ਨਹੀਂ ਪੌੜੀਆਂ, ਹੂੰ ਅਗੇ ਇਹ ਵੀ ਨਹੀਂ ਚੰਗਾ ਪਿੰਡ। ਅੱਛਾ, ਫਿਰ ਉਹ ਆਖਣ ਲੱਗੇ ਵੀ ਅੱਛਾ ਜਾਓ ਸੁਲੱਖਣਾਬਾਦ ਤੁਰ ਜਾਓ। ਹੂੰ ਜਦੋਂ ਆਏ ਇੱਥੇ ਸਾਡੇ ਪਸੰਦ ਆ ਗਿਆ ਇਹ ਪਿੰਡ। ਮਕਾਨ ਇੱਥੇ ਪੱਕੇ ਸਨ? ਅਹਿਮਦਾਬਾਦ ਪੱਕੇ ਸਨ, ਕੁਝ ਇਕੱਠੇ ਸੀ। ਅੱਛਾ, ਕੱਚੇ ਸੀ। ਹਾਂ ਅੱਛਾ, ਜਦੋਂ ਇੱਥੇ ਆਏ ਹੋ ਹਾਂ ਤੁਹਾਨੂੰ ਜ਼ਮੀਨ ਜਿਹੜੀ ਸੀ ਪਿੱਛੇ ਤੁਹਾਡੀ ਹਾਂ। ਪੂਰੀ ਮਿਲੀ ਇੱਥੇ ਆ ਕੇ? ਫਿਰ ਮਿਲੀ, ਪਹਿਲਾਂ ਤਾਂ ਕਿੱਲਾ ਜੀ ਮਿਲੇ ਸੀ। ਪਿੱਛੇ ਕਿੰਨੀ ਜ਼ਮੀਨ ਸੀ ਆਪਣੀ ਟੱਬਰ ਦੀ?
ਜ਼ਮੀਨ ਹੋਈ ਸੀ 500-700 ਕਿੱਲਾ। 500-700 ਕਿੱਲਾ। ਆਹੋ ਤੇ ਇੱਥੇ ਆ ਕੇ ਕਿੰਨੀ ਲੱਭੀ? ਐਸੇ ਤੀਸਰਾ ਹਿੱਸਾ। 200 ਲੱਭ ਗਈ। ਆਹੋ ਸਹੀ ਹੋ ਗਿਆ। ਇਹਦੇ ਆਲੇ ਦੁਆਲੇ ਖੂਹ ਲੱਗੇ ਸੀ ਇਸ ਪਿੰਡ ਦੇ? ਖੂਹ ਸਨ ਉਦੋਂ। ਅੱਛਾ ਖੂਹ ਸਨ। ਤੇ ਸੁਲੱਖਣ ਸਿੰਘ ਦਾ ਘਰ ਕਿਹੜਾ ਸੀ? ਪੱਕਾ ਸੀ ਕਿ ਕੱਚਾ ਸੀ ਇੱਥੇ? ਪੱਕੀ ਸੀ ਕੋਠੀ ਆ, ਵੇਖਾਂ ਕੋਠੀ। ਜਿੱਧਰ ਤੂੰ ਆਇਆ ਨਹੀਂ ਲੰਘ ਹਾਂਜੀ। ਇਧਰ ਰਾਜ ਕੋਠੀ ਡੂੰਗੀ ਹੋ ਗਈ ਹੁਣ। ਅੱਛਾ 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 ਅੱਛਾ। ਉਹ ਸਾਰਿਆਂ ਦੇ ਰੱਦੀ ਹੋ ਗਈ ਹੁਣ। ਉੱਥੇ ਹੁਣ ਕੋਈ ਰਹਿੰਦਾ? ਸਾਰੇ ਨੇ ਦਿੱਲੀ ਦੇ। ਅੱਛਾ ਦਿੱਲੀ ਦੇ ਨੇ? ਹਾਂ ਸਹੀ ਹੋ ਗਿਆ। ਹੁਣ ਬਜ਼ੁਰਗੋ ਆਪਣਾ ਪਿੰਡ ਯਾਦ ਆਇਆ ਕਦੀ? ਬੜਾ ਯਾਦ ਆਉਂਦਾ, ਪਰ ਕੀ ਕਰੀਏ, ਦੇਖਣ ਨੂੰ ਦਿਲ ਕਰਦਾ ਸੀ ਦਿਲ ਜਾਣ ਨੂੰ? ਕਰਦਾ, ਹੂੰ ਪਰ ਨਾ ਮੈਂ ਤੇ ਕਦੀ ਗਿਆ। ਹੂੰ ਤੇ ਯਾਦ ਕਰਦਾ ਰਹਿੰਦਾ ਬਸ। ਉਹ ਇਸ ਤਰ੍ਹਾਂ ਤੁਹਾਡੇ ਅੰਦਰ ਇੱਕ ਬੰਦਾ ਆ ਗਿਆ ਸੀ, ਉਹ ਇੱਧਰ ਦਾ ਸਿੱਖ ਗਿਆ ਸੀ, ਉਹਨੂੰ ਮਿਲਾਇਆ ਸੀ। ਉਹ ਜਿੰਨੇ ਮੈਂ ਪੁੱਛੇ ਆਪਣੇ ਹਾਣ ਦੇ, ਉਹ ਆਖਣ ਲੱਗਾ ਸਾਰੇ ਮਰ ਗਏ। ਅੱਛਾ ਫੋਨ ਤੇ ਗੱਲ ਹੋਈ ਸੀ? ਹਾਂਜੀ ਅੱਛਾ ਅੱਛਾ। ਹਾਂ ਇੱਥੇ ਹੀ ਹੋਈ। ਓਏ ਹੋਏ। ਤੁਹਾਡੇ ਹਾਨ ਦੇ ਜਿਹੜੇ ਹੈਗੇ ਸੀ ਬੰਦੇ, ਹਾਂ ਸਭ ਮਰ ਗਏ। ਉਹਨਾਂ ਦਾ ਕੋਈ ਨਾਂ ਯਾਦ ਆ? ਕੁਝ ਯਾਦ ਆ, ਕੁਝ ਦੱਸੋ ਨਹੀਂ। ਹਾਂ। ਸ਼ਾਇਦ ਉਹਨਾਂ ਦੇ ਪੋਤੇ ਪੋਤੇ ਤੇ ਹੋਣਗੇ ਨਾ ਉੱਥੇ। ਆਹੋ ਸਭ ਕੁਝ ਸਾਨੂੰ ਹਾਂਜੀ। ਰੁਲੀਆ, ਆਤਮਾ, ਹੂੰ ਪਰਸਾ, ਹੂੰ ਕੁਰੀਆ ਹੂੰ। ਤੇ ਚੇਤੂ, ਸਹੀ। ਬੰਤੂ ਹੂੰ ਹੂੰ ਹੂੰ। ਤੇ ਫਿਰ ਸੁਰਜਨ ਅੱਛਾ। ਤੇ ਮੁਖਾ ਹੂੰ ਤੇ ਸਾਹੂ ਸਹੀ ਹੋ ਗਿਆ। ਤੇ ਫਿਰ ਪਿਆਰਾ, ਹੂੰ 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 ਹੂੰ। ਫਿਰ ਮਾਊ, ਵਾਹ ਜੀ ਵਾਹ। ਫਿਰ ਸੋਹਣ, ਹੂੰ ਹੂੰ ਹੂੰ। ਫਿਰ ਅੱਤੂ। ਸਹੀ ਸਹੀ ਸਹੀ। ਬਸ ਕੁਝ ਯਾਦ ਹਨ ਇਹ ਤੁਹਾਡੇ ਪਿੰਡ ਦੇ ਸਨ? ਪਿੰਡ ਦੇ। ਯਾਰ ਬੇਲੀ ਸਨ? ਆ ਕੁਝ ਯਾਦ ਹਨ, ਕੁਝ ਭੁੱਲ ਗਏ। ਚਲੋ ਜੀ, ਉਹਨਾਂ ਵਿੱਚੋਂ ਕੋਈ ਉਹਨਾਂ ਦੇ ਪੋਤੇ ਜਾਂ ਉਹਨਾਂ ਦਾ ਬੇਟਾ ਹੋਏਗਾ। ਆਹੋ ਹਨ ਸਾਰੇ। ਚਲੋ ਉਹਨਾਂ ਨੂੰ ਕਹਾਂਗੇ ਪਿੰਡ ਦੀ ਵੀਡੀਓ ਬਣਾ ਕੇ ਭੇਜ ਦੇਵੋ, ਵਿਖਾ ਦਈਏ ਬਜ਼ੁਰਗਾਂ ਨੂੰ। ਪਿੰਡ ਦੇ ਵਿੱਚ ਕਿਹੜੀ ਚੀਜ਼ ਵੇਖਣ ਨੂੰ ਦਿਲ ਕਰਦਾ ਜ਼ਿਆਦਾ? ਉੱਥੇ ਹੂੰ ਬਸ ਦੇਖਣ ਵਾਲੀ ਤਾਂ ਕੋਈ ਚੀਜ਼ ਹੈ ਹੀ ਨਹੀਂ, ਸਾਰੀਆਂ ਨੂੰ ਦਿਲ ਕਰਦਾ। ਮਿਲਕਾ ਇੱਕ ਮਿਲਕ ਸੀ ਉੱਥੇ, ਉਹ ਵੀ ਦੇਖਣ ਨੂੰ ਦਿਲ ਕਰਦਾ। ਹੂੰ। ਜਾਂ ਆਪਣੀ ਮਸਜਿਦ ਦੇਖਣ ਨੂੰ ਦਿਲ ਕਰਦਾ। ਓਏ ਹੋਏ ਆਪਣਾ ਗਰਾਊਂਡ ਜਿਹੜਾ ਖੇਡਦੇ ਹੁੰਦੇ ਸੀ, ਓਏ ਹੋਏ। ਉਹ ਵੀ ਦਿਲ ਕਰਦਾ। ਕਬਰਸਤਾਨ ਨੂੰ ਵੀ ਕਰਦਾ ਦਿਲ ਦੇਖਣ ਨੂੰ। ਕਬਰਿਸਤਾਨ ਤੋਂ ਬਾਅਦ ਹੀ ਹੈ ਹੁਣ ਬਾਅਦ ਦੀਏ, ਪਰ ਉੱਥੇ ਜਗ੍ਹਾ ਦਾ ਤਾਂ ਪਤਾ ਨਾ ਸਾਨੂੰ। ਕਦੀ ਖਾਬ ਦੇ ਵਿੱਚ ਨਹੀਂ ਆਇਆ ਪਿੰਡ? ਬੜੇ ਬੜੀ ਅੱਛਾ। ਉਸੇ ਖਾਬ 'ਚ ਹੁਣ ਵੀ ਸੁਰ ਜਾਂਦਾ ਮੈਂ। ਓਏ ਹੋਏ ਹੋਏ। ਬਾਬਾ ਜੀ, ਉਹ ਵਾਕਈ ਜਿਹੜੇ ਲੋਕ ਉਧਰੋਂ ਆਏ ਨੇ, ਪਤਾ ਉਹਨਾਂ ਨੂੰ ਹੈ। ਬਿਲਕੁਲ ਜੀ, ਜਿਹੜੀ ਨਸੀਬਤਾਂ ਭੁਗਤੀਆਂ ਨੇ। ਹਾਂਜੀ। ਕਿੱਡੇ ਐਡੀ ਐਸ਼ ਨਾਲ ਲੋਕ ਰਹਿੰਦੇ ਸੀ। ਕਹਿੰਦੇ ਨੇ ਵੀ ਪੱਤਰ ਤੋੜ ਤੋੜ ਕੇ ਖਾਦੇ ਨੇ ਉਦੋਂ ਭੁੱਖਾਂ ਨਾਲ। ਬੜੀ ਬੜੀ ਭੁੱਖ ਦੇਖੀ ਅੱਲਾਹ। ਤੁਹਾਡਾ ਕੀ ਨਾਮ ਹੈ? ਰਾਣਾ ਮੁਹੰਮਦ ਜਮੀਲ ਰਾਣਾ ਮੁਹੰਮਦ ਜਮੀਲ ਜੀ। ਤੇ ਤੁਹਾਡਾ ਕੀ ਨਾਮ ਹੈ ਜੀ? ਮਮਾ ਨਜ਼ੀਰ। ਮੁਹੰਮਦ ਨਜ਼ੀਰ। ਤੁਹਾਡਾ ਬਜ਼ੁਰਗੋ? ਅਬਦੁਲ ਗਨੀ। ਤੁਹਾਡਾ ਜੀ? ਮੁਹੰਮਦ ਯਾਸੀਨ। ਮੁਹੰਮਦ ਯਾਸੀਨ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅੱਲਾਹ ਤੁਹਾਨੂੰ ਸਿਹਤ ਦੇਵੇ। ਮਿਹਰਬਾਨੀ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।